दर्शकों ब्रेक तो बाद थोड़ा स्वागत है जी। डॉक्टर साहब साडे कोल अगली ईमेल आई है वर्जीनिया तो वीर परमजीत सिंह जी दी। इन्हां दी लिखत दा विषय है दो अहम चिंतावां। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀਆਂ ਦੋਵੇਂ ਚਿੰਤਾਵਾਂ ਸਿੱਖਾਂ ਲਈ ਬੜੀਆਂ ਅਹਿਮ ਹਨ। ਪਹਿਲੀ ਇਹ ਹੈ ਕਿ ਪੱਛਮੀ ਮੀਡੀਆ ਵਿੱਚ ਇੱਕ ਵਿਚਾਰ ਚਰਚਾ ਚੱਲ ਰਹੀ ਹੈ ਜਿਹੜੀ ਬੰਗਲਾਦੇਸ਼ ਦੇ ਢਾਕਾ ਵਿੱਚ ਹੋਏ ਅੱਤਵਾਦੀ ਹਮਲੇ संबंधी कुछ ठीक गल सुझाती है कि तुहानू इस पिछे भारतीय एजेंसियां दा हाथ देखते हो। इस गल वाल गौर करन दा कारण यह है कि इस पिछे सच उदों सामने आया जदों भारतीय मीडिया ने इस हमले लई पाकिस्तान नू जिम्मेवार ठहराना शुरू कर दिता ते भारत दे बंगलादेश नाल नवे प्यार संबंध भारत नू अजिहा करन दी समर्था दिंदे हन। मीडिया मुताबक इस हमले दी पीड़तां विच भारत मूल दे लोग शामिल सन। दूजी गल यह है कि 7 जुलाई नू भाई रणजीत सिंह ढड्डरियां वालियां दे न्यूयॉर्क आउण दी खबर है। सानू सिखां नू बीते नू छेती ही भुल जाण दी बीमारी है। सानू पता है कि उन्हां दे जथे नाल पिछले समय की होया। चिंता दी गल यह है कि उन्हां ते हमला होण दा अमरीका विच भी खदशा है। जिवें कि इन्हां ते हमले दे दोषी कहण नू बाबे दे इस मुल्क विच बहुत बंदे हन। जे अजिही कोई घटना इत्थे वापर जांदी है तां ओह अमरीका ते कनेडा दे सिखां लई बड़ी घातक होवेगी। डायस्पोरा सिखां दा कीता कराया सारा काम खूह विच रुड़ जावेगा ते असीं उत्थे दे उत्थे। मेरे अनुसार उम्मीद करदा हां मैं गलत होवां। इदां दी घटना दी इत्थे आस है। कृपा करके इस गंभीर मसले ते अपने विचार दिओ तां जो सारी दुनिया दे सिख अजिही घटना नू अंजाम दित्ते जाण तों पहलां रोक सकन ते भारतीय एजेंसियां दे हत्थ चढ़े बादल लाणे नू नत्थ पाई जा सके। टीवी 84 दी टीम ਲਈ ਅਰਦਾਸ ਕਰਦਾ ਹਾਂ। ਖਾਲਿਸਤਾਨ ਜਿੰਦਾਬਾਦ। जी डॉक्टर साहब जिंदाबाद जिंदाबाद। वीर परमजीत सिंह जी का बहुत बहुत शुक्रिया जी। उन्होंने सानू लिखिया उन्हां दियां अहम चिंतावां एक उन्हां दा एनालिसिस है, दूसरी इनफैक्ट चिंता है। ढाके दे अटैक बारे असीं गल करके हटे जी। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਕਿਸਮ ਦਾ ਮਾਹੌਲ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਭਾਰਤ ਨੇ ਸਿਰਜਿਆ ਹੋਇਆ, ਕਿਉਂਕਿ ਸ਼ੇਖ ਹਸੀਨਾ ਜਿਹੜੀ ਕਿ ਇਸ ਵੇਲੇ ਰੂਲਰ ਹੈ ਸ਼ੇਖ ਮੁਜੀਬੁਰ ਰਹਿਮਾਨ ਦੀ ਡਾਟਰ ਜੀ, ਔਰ ਸ਼ੇਖ ਮੁਜੀਬੁਰ ਰਹਿਮਾਨ ਭਾਰਤੀ ਏਜੰਸੀਆਂ ਦੇ ਹੱਥਾਂ 'ਚ ਹੀ ਖੇਡੇ ਔਰ ਜਿਹੜਾ ਪਾਕਿਸਤਾਨ ਦਾ ਦੋ ਹਿੱਸਿਆਂ 'ਚ ਟੁੱਟਣਾ ਸੀ ਉਸ ਦੇ ਵਿੱਚ ਉਹਨੇ ਬੰਗ ਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੇ ਬਿਲਕੁਲ ਏਜੰਸੀਆਂ ਦੇ ਨਾਲ, ਹਾਲਾਂ ਉਹਨਾਂ ਦੀਆਂ ਆਪਣੀਆਂ ਗ੍ਰੀਵੈਂਸਿਸ ਵੀ ਸੀ ਜਿਨ੍ਹਾਂ ਬਾਰੇ ਅਸੀਂ ਹਮਦਰਦੀ ਰੱਖਦੇ ਹਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਬਿਲਕੁਲ ਉਹਨਾਂ ਦਾ ਝੁਕਾਅ ਸੀ ਉਹ ਭਾਰਤ ਵੱਲ ਸੀ ਔਰ ਉਹ ਆਪਰੇਸ਼ਨ ਸਾਰਾ ਭਾਰਤੀ ਏਜੰਸੀਆਂ ਦਾ ਸੀ। ਹੁਣ ਵੀ ਲੇਟਲੀ ਜਿਸ ਕਿਸਮ ਦਾ ਰਵੱਈਆ ਬੰਗਲਾਦੇਸ਼ ਦੀ ਸਰਕਾਰ ਦਾ ਭਾਰਤ ਨਾਲ ਬੜਾ ਗੂੜਾ ਹੈ, ਲੇਕਿਨ ਦੂਸਰਿਆਂ ਪ੍ਰਤੀ ਉਹਨਾਂ ਦੀ ਬੜੀ ਹੌਸਟਿਲਿਟੀ ਹੈ, ਕੁਛ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਪਰ ਮੈਂ ਇਹ ਵੀ ਸਮਝਦਾ ਹਾਂ ਔਰ ਖਾਸ ਤੌਰ ਤੇ ਭਾਰਤੀ ਮੀਡੀਆ ਨੇ ਜਿਵੇਂ ਉਹਨਾਂ ਨੇ ਇੱਕਦਮ ਸ਼ਾਇਦ ਬੰਗਲਾਦੇਸ਼ ਸਰਕਾਰ ਨੇ ਪਹਿਲਾਂ ਹੀ ਇਹ ਕਿਹਾ ਕਿ ਜੀ ਇਹ ਜਿਹੜਾ ਇਸਲਾਮਿਕ ਸਟੇਟ ਨਹੀਂ, ਇਹ ਤਾਂ ਹੋਮ ਬੋਰਨ ਨੇ ਔਰ ਪਾਕਿਸਤਾਨੀ ISI ਤੇ ਇਹ ਉਹ, ਸੋ ਉੱਥੋਂ ਜਿਹੜਾ ਮਾੜਾ ਜਿਹਾ ਕਲੂ ਬੰਗਲਾਦੇਸ਼ ਵਾਲਾ, ਕਿਉਂਕਿ ਰਲ ਕੇ ਕੰਮ ਕਰਦੇ ਨੇ ਇੰਡੀਅਨ ਏਜੰਸੀਆਂ ਔਰ ਦੂਜੀਆਂ, ਉਹਨੂੰ ਇੰਡੀਅਨ ਮੀਡੀਆ ਨੇ ਇੱਕਦਮ ਚੁੱਕ ਲਿਆ। ਹਾਲਾਂਕਿ ਹੁਣ ਅੱਜ ਆ ਰਿਹਾ ਸੀ ਕਿ ਇੱਕ ਜ਼ਾਕਿਰ ਨਾਇਕ ਜਿਹੜਾ ਬੰਬੇ ਬੇਸਡ ਇੱਕ ਉਹਨਾਂ ਦਾ ਹੈ ਜਿਹਦਾ ਪ੍ਰਚਾਰ ਉਹ ਸੁਣਦੇ ਨੇ, ਉਹਨਾਂ ਜਿਹੜੇ 6 ਬੰਦੇ ਇਨਵੋਲਵ ਸੀ ਉਹ ਹੈ ਤਾਂ ਬੰਗਲਾਦੇਸ਼ੀ ਸੀ, ਲੇਕਿਨ ਉਹਨਾਂ ਚੋਂ ਇੱਕ ਅਵਾਮੀ ਲੀਗ ਦਾ ਜਿਹੜਾ ਉਹਦੀ ਆਪਣੀ ਪਾਰਟੀ ਦਾ ਹੀ ਵੱਡੇ ਕਾਰਕੁਨ ਦਾ ਮੁੰਡਾ ਸੀ, ਉਹਨਾਂ ਨੇ ਕਿਹਾ ਜੀ ਨਹੀਂ ਇਹ ਜ਼ਾਕਿਰ ਨਾਇਕ ਬੰਬੇ ਵਾਲਾ, ਔਰ ਉਹਦੇ ਬਾਰੇ ਅਸੀਂ ਵੀ ਇੱਕ ਵਾਰੀ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਕਮੈਂਟ ਕੀਤਾ ਸੀ ਜ਼ਾਕਿਰ ਨਾਇਕ ਨਫ਼ਰਤ ਫੈਲਾਉਂਦਾ ਹੈ, ਔਰ ਉਹ ਸਾਡੀ ਮੈਂ ਅੱਜ ਕੁਦਰਤੀ ਪੁਰਾਣੀ ਸੈਗਮੈਂਟ ਆਪਣੀ ਉਹ ਦੇਖਿਆ, ਉਹਦੇ 'ਚ 70,000 ਦੇ ਕਰੀਬ ਵਿਊਅਰ ਸੀ ਜਿਹਦੇ 'ਚ ਜ਼ਾਕਿਰ ਨਾਇਕ ਨੇ ਸਿੱਖੀ ਬਾਰੇ ਕੋਈ ਗੱਲ ਕੀਤੀ ਸੀ। ਸੋ ਇਹਦੇ 'ਚ ਜਿਹੜਾ ਜਿਸ ਕਿਸਮ ਦਾ ਇਹ ਪ੍ਰਚਾਰ ਹੁੰਦਾ ਹੈ ਨੈਗੇਟਿਵਿਟੀ ਦਾ, ਉਹਦਾ ਅਸਰ ਜ਼ਰੂਰ ਹੁੰਦਾ ਹੈ ਜਿਹੜਾ ਕਿ ਉੱਥੇ ਵੀ ਹੋਇਆ, ਪਰ ਉਹਨੂੰ ਪਾਕਿਸਤਾਨ ਦੇ ਨਾਲ ਜੋੜਨਾ ਜਾਂ ਅਦਰਵਾਈਜ਼ ਇਹ ਬਿਲਕੁਲ ਜਿਹੜਾ ਉਹਨਾਂ ਦੀ ਬਿਲਕੁਲ ਸਿਆਸੀ ਘਟੀਆ ਗੱਲ ਹੈ। ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 7 ਜੁਲਾਈ ਨੂੰ ਆ ਰਹੇ ਨੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਰੋਬਾਣਾ ਸਿੱਖ ਸੈਂਟਰ 'ਚ, ਉਹਨਾਂ ਦਾ ਪਹਿਲਾ ਦੀਵਾਨ ਹੈ, ਬਾਅਦ 'ਚ ਗੁਰਦੁਆਰਾ ਫਲਸ਼ਿੰਗ ਹੈ, ਰਿਚਮੰਡ ਹਿੱਲ ਹੈ, ਔਰ ਜਿਹੜੇ ਆ ਕੰਸਰਨ ਇਹਨਾਂ ਨੇ ਸ਼ੋਅ ਕੀਤਾ ਅਸੀਂ ਆਲਰੇਡੀ ਪ੍ਰਬੰਧਕਾਂ ਤੱਕ ਵੀ ਪੁੱਜਦਾ ਕੀਤਾ ਸੀ, ਕਿਉਂਕਿ ਜਿਸ ਕਿਸਮ ਦਾ ਵਾਕਿਆ ਪਿਛਲੇ ਦਿਨਾਂ 'ਚ ਭਾਈ ਜੋਗਾ ਸਿੰਘ ਖਾਲਿਸਤਾਨੀ ਦੇ ਨਾਲ ਹੋਇਆ ਹੈ ਔਰ ਜਿਹੜੀ ਬਿਟਰਨੈਸ ਉੱਥੇ ਏਜੰਸੀਆਂ ਨੇ ਕ੍ਰੀਏਟ ਕੀਤੀ ਹੈ, ਇੱਥੇ ਵੀ ਇਸ ਗੱਲ ਦੀ ਜ਼ਰੂਰ ਜਿਹੜੀ ਹੈ
ਉਸ ਦਾ ਪ੍ਰਬੰਧ ਹੋਣਾ ਚਾਹੀਦਾ ਕਿ ਕੋਈ ਵੀ ਨਾ ਪੱਕੀ ਗੱਲ ਨਾ ਹੋਏ। ਅਸੀਂ ਵੀ ਅਰਦਾਸ ਕਰਦੇ ਹਾਂ ਸਤਿਗੁਰੂ ਦੇ ਚਰਨਾਂ 'ਚ ਕਿ ਭਾਈ ਇਹ ਜਿਹੜਾ ਹੈ ਬਿਲਕੁਲ ਕੋਈ ਇਸ ਕਿਸਮ ਦੀ ਘਟਨਾ ਨਾ ਵਾਪਰੇ। ਲੇਕਿਨ ਮੈਂ ਸਮਝਦਾ ਵੀ ਆਰਗੇਨਾਈਜ਼ਰਸ ਨੂੰ ਇਸ ਬਾਰੇ ਚੁਕੰਨੇ ਰਹਿਣ ਦੀ ਲੋੜ ਹੈ। ਪ੍ਰੋਪਰ ਸਿਕਿਉਰਿਟੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਕਿਉਂਕਿ ਏਜੰਸੀਆਂ ਦਾ ਸ਼ਰਾਰਤੀ ਅੰਸਰ ਜਿਹੜੀ ਕੋਈ ਵੀ ਧਾਰਮਿਕ ਡਿਵਾਈਡ ਹੈ ਉਸ ਨੂੰ ਜਿਹੜਾ ਹੈ ਉਹ ਆਪਣੇ ਹੱਕ ਦੇ ਵਿੱਚ ਵਰਤਾ ਸਕਦੇ ਨੇ। ਸੋ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਸੀਂ ਹੁਣ ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 138 ਨੂੰ ਚੁਣਿਆ ਜੀ। ਔਰ ਇਹ ਕਵਿਤ ਹੈ ਬ੍ਰਜ ਭਾਸ਼ਾ 'ਚ। ਸਤ ਰੂਪ ਸਤ ਨਾਮ ਸਤਿਗੁਰ ਗਿਆਨ ਧਿਆਨ, ਸਤਿਗੁਰ ਮਤ ਸੁਨ ਸਤ ਕਰ ਮਾਨੀ ਹੈ। ਦਰਸ ਧਿਆਨ ਸਮਦਰਸੀ ਬ੍ਰਹਮ ਧਿਆਨੀ, ਸ਼ਬਦ ਗਿਆਨ ਗੁਰ ਬ੍ਰਹਮ ਗਿਆਨੀ ਹੈ। ਗੁਰਮਤ ਨਿਹਚਲ ਪੂਰਨ ਪ੍ਰਗਾਸ ਹਿਰਦੈ, ਮਾਨੈ ਮਨ ਮਾਨੇ ਉਨ ਮਨ ਉਨਮਾਨੀ ਹੈ। ਬਿਸਮੈ ਬਿਸਮ ਅਸਚਰਜੈ ਅਸਚਰਜ ਮੈਂ, ਅਦਭੁਤ ਪਰਮ ਅਦਭੁਤ ਗਤ ਠਾਨੀ ਹੈ ਜੀ। ਭਾਈ ਸਾਹਿਬ ਇਸ ਦੇ ਵਿੱਚ ਯਾਦ ਕਰਵਾਉਂਦੇ ਨੇ ਕਿ ਨਿਰੰਕਾਰ ਜਿਸ ਦਾ ਨਾਮ ਸਤ ਹੈ ਉਹ ਸਤ ਰੂਪ ਹੈ। ਉਹਨੂੰ ਕਹਿੰਦੇ ਹੀ ਸਤਨਾਮ ਇਸ ਲਈ ਹੈ ਕਿ ਉਹ ਅਲਟੀਮੇਟ ਟਰੂਥ ਹੈ। ਸਤ ਰੂਪ ਸਤ ਨਾਮ ਸਤਿਗੁਰ ਗਿਆਨ ਧਿਆਨ। ਤੇ ਜੇ ਸਤ ਰੂਪ ਸਤਿਗੁਰੂ ਦੇ ਵਿੱਚ ਧਿਆਨ ਜੁੜੇ, ਗਿਆਨ ਸਤਿਗੁਰੂ ਦੇ ਨਾਂ ਦਾ ਹੋਏ, ਗੁਰਮਤ ਸਤਿਗੁਰ ਮਤ ਸੁਨ ਸਤ ਕਰ ਮਾਨੀ ਹੈ। ਜੇ ਉਹਦੇ 'ਚ ਧਿਆਨ ਜੁੜ ਜਾਏ ਤੇ ਫਿਰ ਸਤਿਗੁਰੂ ਦੀ ਮਤ ਨੂੰ ਸੁਣ ਕੇ ਉਸ ਦੇ ਉੱਤੇ ਸਤ ਕਰਕੇ ਅਮੰਨਾ ਕਰਨੀ ਕਿ ਇਹੀ ਟਰੂਥ ਹੈ। ਇੱਕ ਸਤਿਗੁਰ ਅਕਾਲ ਪੁਰਖ ਵਾਚਕ ਹੈ, ਅਲਟੀਮੇਟ ਟਰੂਥ ਹੈ। ਇੱਕ ਸਤਿਗੁਰ ਗੁਰੂ ਸਾਹਿਬਾਨ ਦੀ ਬਾਣੀ ਦੇ ਰੂਪ ਜਿਹੜੇ ਕਿ ਸਾਨੂੰ ਉਪਦੇਸ਼ ਕਰਦੇ ਨੇ। 10 ਗੁਰੂ ਸਾਹਿਬਾਨ ਨੂੰ ਵੀ ਅਸੀਂ ਸਤਿਗੁਰੂ ਕਹਿੰਦੇ। ਦਰਸ ਧਿਆਨ ਸਮਦਰਸੀ, ਤੇ ਜੇ ਨਿਰੰਕਾਰ ਦੇ ਦਰਸ਼ਨ ਦਾ ਧਿਆਨ ਸ਼ਬਦ ਦੇ ਵਿੱਚ ਸਾਡਾ ਧਿਆਨ ਜੁੜਦਾ ਤੇ ਅਸੀਂ ਸਮਦਰਸੀ ਹੋ ਜਾਂਦੇ ਹਾਂ। ਸਮਦਰਸੀ ਦਾ ਮਤਲਬ ਹੈ ਸਮਦਰਸੀ ਏਕ ਦ੍ਰਿਸ਼ਟੀਤਾ, ਕਿ ਅਸੀਂ ਸਭ ਨੂੰ ਬਰਾਬਰ ਸਮਝਦੇ ਹਾਂ, ਇੱਕ ਅੱਖ ਨਾਲ ਦੇਖਦੇ ਹਾਂ। ਬ੍ਰਹਮ ਧਿਆਨੀ, ਫਿਰ ਸਾਡਾ ਧਿਆਨ ਬ੍ਰਹਮ ਦੇ ਵਿੱਚ ਹੁੰਦਾ ਹੈ ਹਮੇਸ਼ਾ। ਸ਼ਬਦ ਗਿਆਨ ਗੁਰ ਬ੍ਰਹਮ ਗਿਆਨੀ ਹੈ। ਜਦੋਂ ਗੁਰੂ ਦੇ ਸ਼ਬਦ ਦੇ ਨਾਲ ਸਾਡਾ ਧਿਆਨ ਜੁੜਿਆ ਹੁੰਦਾ ਤੇ ਮਾਨੋ ਅਸੀਂ ਬ੍ਰਹਮ ਗਿਆਨੀ। ਗੁਰਮਤ ਨੇਚਲ ਪੂਰਨ ਪ੍ਰਗਾਸ ਹਿਰਦੇ, ਗੁਰੂ ਦੀ ਮਤ ਦੇ ਉੱਤੇ ਨੇਚਲ ਹੁੰਦਾ ਪੱਕਾ ਵਿਸ਼ਵਾਸ, ਉਸ ਦੇ ਉੱਤੇ ਕੋਈ ਡੋਲਣ ਵਾਲੀ ਗੱਲ ਨਾ ਹੋਏ। ਪੂਰਨ ਪ੍ਰਗਾਸ, ਜੇ ਗੁਰੂ ਦੇ ਉੱਤੇ ਨਿਸ਼ਚੈ ਤੇ ਫਿਰ ਹਿਰਦੇ ਦੇ ਵਿੱਚ ਵਾਹਿਗੁਰੂ ਦੀ ਪੂਰਨ ਰੌਸ਼ਨੀ ਪ੍ਰਕਾਸ਼ ਜਿਹੜਾ ਉਸ ਦਾ ਤੁਹਾਡੇ ਹਿਰਦੇ ਦੇ ਅੰਦਰ ਹੁੰਦਾ। ਮਾਨੈ ਮਨ ਮਾਨੇ, ਔਰ ਜਦੋਂ ਤੁਹਾਡਾ ਮਨ ਉਸ ਵਿਸ਼ਵਾਸ ਦੇ ਨਾਲ ਨਿਰੰਕਾਰ ਦੇ ਉੱਤੇ ਸਮਰਪਿਤ ਹੋ ਕੇ ਹਰ ਗੱਲ ਨੂੰ ਮੰਨਦਾ, ਉਨ ਮਨ ਉਨਮਾਨੀ ਹੈ। ਫਿਰ ਤੁਹਾਡੇ ਅੰਦਰ ਤਬਦੀਲੀ ਇਹ ਹੁੰਦੀ ਹੈ ਕਿ ਤੁਸੀਂ ਬਲੈਸਡ ਹੁੰਦੇ ਹੋ, ਹਮੇਸ਼ਾ ਐਕਸਟੈਸੀ 'ਚ ਰਹਿੰਦੇ ਹੋ, ਹਮੇਸ਼ਾ ਉਸ ਦੁਨੀਆ ਦੇ ਆਨੰਦ ਨੂੰ ਮਾਣਦੇ ਹੋ ਜਿਸ ਨੂੰ ਅਸੀਂ ਸਤ ਚਿਤ ਆਨੰਦ ਕਹਿੰਦੇ ਹਾਂ। ਤੇ ਅਖੀਰ 'ਚ ਭਾਈ ਸਾਹਿਬ ਕਹਿੰਦੇ ਨੇ ਜੀ, ਬਿਸਮੈ ਬਿਸਮ ਅਸਚਰਜੈ ਅਸਚਰਜਮੈ, ਕਿ ਉਹ ਹਮੇਸ਼ਾ ਹੀ ਤੁਹਾਡਾ ਜਿਹੜਾ ਹਰ ਪਲ ਹੈ ਉਹ ਅਸਚਰਜ ਸਟੇਟ ਆਫ ਮਾਈਂਡ ਹੈ, ਬਲਿਸਫੁਲ ਐਕਸਟੈਸੀ ਹੈ। ਅਸਚਰਜ ਹੁੰਦਾ ਹੈ ਕਿ ਜਿਹਨੂੰ ਤੁਸੀਂ ਦੇਖਾ ਹੀ ਪ੍ਰਵਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਉਹ ਤੁਸੀਂ ਉਹਨੂੰ ਸਿਰਫ ਇੰਜੋਏ ਕਰ ਸਕਦੇ ਹੋ, ਉਸ ਨੂੰ ਮਹਿਸੂਸ ਕਰ ਸਕਦੇ ਹੋ। ਅਦਭੁਤ ਪਰਮ ਅਦਭੁਤ ਗਤ ਠਾਨੀ ਹੈ, ਕਿ ਫਿਰ ਉਸ ਪਰਮ ਅਦਭੁਤ ਜਿਹੜਾ ਸਤਿਗੁਰੂ ਹੈ ਉਸ ਦੇ ਨਾਲ ਰਲ ਕੇ ਉਸ ਦੇ ਵਿੱਚ ਸੁਰਤ ਜੋੜ ਕੇ ਤੁਸੀਂ ਵੀ ਉਸ ਪਰਮ ਅਦਭੁਤ ਗਿਆਨ ਨੂੰ, ਪਰਮ ਅਦਭੁਤ ਅਨੁਭਵ ਨੂੰ ਹਾਸਲ ਕਰਦੇ ਹੋ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕਰਨ ਲਈ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰਸ ਆ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।